ਭਾਈਜਾਨ ਇਹ ਕਿਹੜਾ ਅੰਬ ਹੈ ਵਾਲਾ? ਇਹ ਅਚਾਰੀ ਅੰਬ ਹੈ ਜੀ। ਇਹ ਕਾਲਾ ਚੌਂਸਾ ਹੈਗਾ ਜੀ ਤੇ ਲੇਟ ਚੌਂਸਾ ਹੈਗਾ ਜੀ ਤੇ ਵਾਈਟ ਚੌਂਸਾ ਹੈਗਾ ਜੀ। ਇਹ ਤਾਂ ਸਬਜ਼ ਚੌਂਸਾ ਲੱਗ ਰਿਹਾ ਮੈਨੂੰ। ਨਹੀਂ ਇਹ ਕੱਚਾ ਅੰਬ ਹੈ ਵੈਸੇ। ਕੱਚਾ ਅੰਬ ਬੇਸ਼ੱਕ ਇਹ ਪਕਾਈ ਹੋ ਕੇ ਉਹਨੂੰ ਪੂੜੀਆਂ ਲਾ ਕੇ ਮਸਾਲਾ ਲਾ ਕੇ ਤਿਆਰ ਹੋ ਜਾਂਦਾ ਹੈ। ਇਹ ਕਾਲਾ ਚੌਂਸਾ ਜੀ, ਇਹ ਵਾਈਟ ਚੌਂਸਾ ਜੀ ਤੇ ਇਹ ਲੇਟ ਚੌਂਸਾ ਜੀ। ਇਹ ਕਿਵੇਂ ਪਤਾ ਲੱਗਦਾ ਜੀ? ਮੈਨੂੰ ਤਾਂ ਨਹੀਂ ਸਮਝ ਆ ਰਹੀ ਕਿ ਜੀ ਭਾਜਨ ਇਹ ਜਿਹੜਾ ਜ਼ਿਆਦਾ ਸਬਜ਼ ਹਾਂਜੀ ਇਹ ਸਬਜ਼ ਇਹ ਹੈਗਾ ਜੀ ਆਪਣਾ ਕਾਲਾ ਚੌਂਸਾ। ਇਹ ਮੌਸਮੀ ਚੌਂਸਾ ਨੂੰ ਵਾਈਟ ਚੌਂਸਾ ਵੀ ਕਹਿੰਦੇ ਨੇ, ਇਹਨੂੰ ਲੇਟ ਚੌਂਸਾ ਕਹਿੰਦੇ ਨੇ। ਇਹ ਲੇਟ ਚੌਂਸਾ ਹੈਗਾ ਜੀ। ਇਹ ਪਕਾਈ ਹੋ ਜਾਂਦਾ, ਇਹਨੂੰ ਦੋ ਪੂੜੀਆਂ ਲਗਾ ਕੇ ਲੋਕੀ ਇੱਥੋਂ ਆ ਕੇ ਖਰੀਦੋ ਫਰੋਖਤ ਨਾਲ ਇਹ ਵੀ ਲੈ ਜਾਂਦੇ। ਅੱਛਾ, ਮਤਲਬ ਇਹ ਤੁਹਾਡੇ ਕੋਲ ਇਹ ਲੈ ਜਾਓ ਤੇ ਇਹ ਦਵਾਈ ਪਾ ਕੇ ਰੱਖ ਦਿਓ? ਹਾਂਜੀ ਹਾਂਜੀ। ਤੇ ਕਿੰਨੇ ਦਿਨਾਂ 'ਚ ਪੱਕੇਗਾ ਇਹ? ਕੋਈ 2 ਦਿਨਾਂ 'ਚ ਵੀ ਪੱਕ ਜਾਂਦਾ, 3 ਦਿਨਾਂ 4 ਦਿਨਾਂ 'ਚ। ਔਰ ਅਗਰ ਐਵੇਂ ਹੀ ਲੈ ਜਾਓ, ਇਹਨੂੰ ਕੋ ਰੱਖੋ 2 ਹਫ਼ਤੇ और फिर एंड ते दवाई पाओ? नहीं 2 हफ्ते नहीं भाजन, सिर्फ 3 दिन। 3 दिन रखोगे, गरमैश ਨੂੰ ਦੋਗੇ। नहीं ਤੁਸੀਂ ਮੇਰੀ ਗੱਲ ਨਹੀਂ ਸਮਝੇ। ਐਵੇਂ ਹੀ ਰੱਖੋ, ਹਾਲੀ ਦਵਾਈ ਨਾ ਪਾਓ ਇਹਨੂੰ। ਹਾਂਜੀ। ਇੱਕ ਬੰਦਾ ਸ਼ੌਕੀਨ ਹੈ ਅੰਬਾਂ ਦਾ, ਉਹ ਚਾਹੁੰਦਾ ਕਿ ਮੈਂ ਕੋਈ ਸਰਦੀਆਂ ਦੇ ਨੇੜੇ ਵੀ ਅੰਬ ਖਾ ਲਾਂ। ਹਾਂਜੀ ਹਾਂਜੀ। ਤੇ ਐਵੇਂ ਹੀ ਰੱਖ ਦੇਵੇ? ਨਹੀਂ ਐਸਾ ਨਹੀਂ ਹੋ ਸਕਦਾ। ਅੱਛਾ, ਇਹ ਕਿੰਨੀ ਦੇਰ ਚੱਲ ਜਾਣਗੇ ਐਵੇਂ? ਇਹ ਭਾਜਨ ਵੈਸੇ ਵੀ ਪੱਕ ਜਾਂਦਾ। ਤੁਸੀਂ ਅਗਰ ਤੁਸੀਂ ਰੰਗ ਨਹੀਂ ਆਏਗਾ, ਤੁਸੀਂ ਇਹ 3-4 ਦਿਨ ਵੈਸੇ ਰੱਖੋਗੇ ਪੇਟੀ 'ਚ ਤੇ ਕੁਦਰਤੀ ਅੱਲਾ ਵੱਲੋਂ ਵੀ ਪੱਕ ਜਾਂਦਾ। ठीक हो गया। 2-3 दिन ਦਾ ਜਿਹੜਾ ਪ੍ਰੋਸੈਸ ਹੈ ਪੂਰਾ। ਪ੍ਰੋਸੈਸ ਜੋ ਵੈਸੇ ਵੀ ਪੱਕ ਜਾਂਦਾ। ਓਕੇ। ਮੈਂ ਘਰ ਮਨੰਜੀ ਲੱਗਣਾ। ਅੱਛਾ, ਅੰਬ ਇਕੱਠੇ ਹੀ ਲੱਗੇ ਹੁੰਦੇ ਨੇ ਇੱਕ ਜਗ੍ਹਾ ਜਾਂ ਕੀ ਫਰਕ ਹੁੰਦਾ ਇਹਨਾਂ 'ਚ? ਨਹੀਂ ਜੀ ਭਾਜਨ, ਇਹ ਹੁੰਦੇ ਨੇ ਕਿ ਪੇਟੀਆਂ ਤੇ ਮਾਲ ਉਤਾਰਦੇ ਨੇ, ਉਹਨਾਂ ਵਿੱਚ ਕੁਝ ਔਰ ਬਾਅਦ ਚੋਂ ਮਿਕਸ ਵਗੈਰਾ ਹੋ ਗਿਆ? ਹਾਂਜੀ, ਉਹ ਮਿਕਸ ਹੋ ਗਿਆ। ਉਹ ਆਂਦੇ ਨੇ ਕਿ 2-2 ਪਾਣੀ ਪਿਆਉਂਦੇ ਨੇ। ਅੱਛਾ, ਇਹ ਜਿਹੜਾ ਵੱਡਾ ਅੰਬ ਹੈ ਲੇਟ ਚੌਂਸਾ, ਅਸੀਂ ਅੱਜ ਤੱਕ ਇਹ ਲੇਟ ਚੌਂਸਾ ਜੀ, ਅਸੀਂ ਅੱਜ ਤੱਕ ਇਹੀ ਸਮਝਦੇ ਰਹੇ ਕੋਈ ਫਾਰਮੀ ਅੰਬ ਹੈ ਜਿੰਦਾ ਕੋਈ ਜ਼ਾਇਕਾ ਐਡਾ ਅੱਛਾ ਨਹੀਂ ਹੈ। ਹਾਂਜੀ, ਦੂਸਰੇ ਅੰਬ ਦੀ ਨਿਸਬਤ। ਇਹ ਵਾਕਈ ਕੋਈ ਐਸੀ ਗੱਲ ਹੁੰਦਾ ਫਾਰਮੀ ਅੰਬ? ਹਾਂਜੀ, ਇਹਦਾ ਜ਼ਰਾ ਜ਼ਾਇਕਾ ਜ਼ਰਾ ਨਾ ਨਾਰਮਲ ਹੁੰਦਾ ਇਹਦਾ ਹਾਂ ਦੂਸਰੇ ਵਾਈਟ ਚੌਂਸੇ ਨਾਲ। ਇਹ ਸਿਰਫ ਉਹ ਕਿਸਮ ਦਾ ਫਰਕ ਹੈ ਜਾਂ ਕੋਈ ਹੈ ਜਿਹੜਾ ਫਾਰਮੀ ਅੰਬ ਵਾਲੀ ਕੀ ਮਿਸਾਲ ਹੈ ਜੀ? ਇਹਦੇ 'ਚ ਥੋੜੇ ਜਿਹੇ ਕਾਲਾ ਚੌਂਸਾ ਹੁੰਦਾ, ਵਾਲ ਹੁੰਦੇ ਨੇ। ਬਿਲਕੁਲ ਹੁੰਦੇ। ਇਹ ਚਿੱਟੇ ਚੌਂਸੇ 'ਚ ਵਾਲ ਨਹੀਂ ਹੁੰਦੇ। ਇਹ ਲੇਟ ਚੌਂਸਾ ਹੁੰਦਾ, ਜ਼ਰਾ ਘੱਟ ਜ਼ਾਇਕਾ ਹੁੰਦਾ ਬਸ। ਔਰ ਅੰਬਾਂ ਦਾ ਬਾਦਸ਼ਾਹ ਫਿਰ ਚਿੱਟਾ ਚੌਂਸਾ ਹੀ ਹੈ? ਇਹ ਲਾਲ ਬਾਦਸ਼ਾਹ ਜੀ। ਆ ਤੁਹਾਨੂੰ ਇਹ ਵੀ ਦਿਖਾ ਦਈਏ, ਇਹ ਦੇਖੋ, ਇਹ ਰੰਗ ਦੇਖ ਲਓ। ਇਹ ਲਾਲ ਬਾਦਸ਼ਾਹ ਦਾ ਮੁਰੱਬਾ ਬੜਾ ਜ਼ਬਰ, ਮੈਂ ਖੁਦ ਘਰ ਬਣਾਇਆ ਹੁੰਦਾ, ਬੜਾ ਟੇਸਟੀ ਮੁਰੱਬਾ। ਅੱਛਾ, ਜ਼ਬਰਦਸਤ। ਹਾਂਜੀ। ਆਪਣੇ ਇੱਧਰ ਕਿੰਨੀ ਕੁ ਕਿਸਮ ਦਾ ਅੰਬ ਆਉਂਦਾ ਵੈਸੇ? ਇੱਥੇ ਤੇ ਬਹੁਤ ਕਾਫੀ ਕਿਸਮਾਂ ਆਉਂਦੀਆਂ ਵੈਸੇ ਤੇ ਲਾਤਦਾਦ ਮੈਂ ਜਿੱਥੋਂ ਤੱਕ ਸੁਣਿਆ 50 ਦੇ ਲਗਭਗ ਹੈਗੀਆਂ ਇਹਦੀਆਂ ਕਿਸਮਾਂ ਤੇ ਇੱਥੇ ਆ ਜਾਂਦਾ। ਅਸੀਂ ਤੇ ਦੇਖਿਆ ਕੋਈ 15-20 ਕਿਸਮਾਂ ਦੀਆਂ ਦੇਖੀਆਂ, ਉਹਨਾਂ ਦੇ ਨਾਮ ਮੁਖਤਲਿਫ ਹੀ ਨੇ। ਅੱਛਾ, ਤੁਹਾਡੇ ਕੋਲ ਪਿੱਛੇ ਮਾਲ ਪਿਆ ਜਾਂ ਬਸ ਇਹ ਵੇਚ ਲਓ? ਆਖਰੀ ਰਹਿ ਗਿਆ? ਇਹੀ ਗਿਆ ਭਾਜਨ, ਇਹੀ ਗਿਆ ਬਸ ਆਖਰੀ ਰਹਿ ਗਿਆ। ਇਹ ਕੀ ਰੇਟ ਕੀ ਇਹਦਾ? ਇਹ ਭਾਜਨ 2000 ਮੰਗ ਰਹੇ ਹੁੰਦਾ ਤੇ ਜਿੱਥੇ ਗਾਹਕ ਦੇਗਾ 1500 1600 ਉਸੇ ਦੇ। ਔਰ ਨਾਲ ਇਹਦੀ ਦਵਾਈ ਵੀ ਦਿਓਗੇ? ਹਾਂ, ਦਵਾਈ ਵੀ ਦੇ ਦਾਂਗੇ ਯਾਰ, ਪੇਟੀ ਵੀ ਛੋਟੀ ਚ ਵੀ ਲਾ ਦਾਂਗੇ। ਠੀਕ ਹੈ। ਬਾਕੀ ਦੱਸੋ, ਕੰਮ ਸ਼ਮ ਠੀਕ ਚੱਲ ਰਿਹਾ? ਕੱਲ ਗੁਜ਼ਾਰਾ ਹੋ ਰਿਹਾ? ਹਾਂਜੀ, ਗੁਜ਼ਾਰਾ ਹੋ ਰਿਹਾ। ਹਾਲਾਤ ਤਾਂ ਬੜੇ ਸਖਤ ਹੋਏ ਨੇ। ਐਵੇਂ ਦੇਖੋ ਜੀ, ਮਿਹਨਤ ਕਰਨ ਵਾਲੇ ਬੰਦੇ ਵਾਸਤੇ ਕੋਈ ਨਹੀਂ ਗਾ। ਬਹੁਤ ਗੱਲ ਠੀਕ ਹੈ। ਮੰਡੀ ਸਭ ਨਾਲ ਸਸਤੀ ਜੇ। ਮੈਂ ਬਾਹਰ ਮੰਡੀਆਂ ਨਾਲ ਕਹਿਦਾ ਮੰਡੀ ਸਸਤੀ ਜੇ। ਬਾਹਰ ਅਗਰ ਕੋਈ ਖਰੀਦਣ ਵਾਲਾ ਹੋਵੇ ਨਾ ਤੇ ਉਹ ਆਪਣੇ ਰੇਟ ਬਣਾ ਕੇ ਮੁਨਾਸਬ ਰੇਟ ਵਿੱਚ ਲੈ ਜਾਂਦਾ। ਐਵੇਂ ਕਹਿੰਦੇ ਨੇ ਬਾਹਰ। ਅਸੀਂ ਖੁਦ ਮੇਰੀ ਰਿਹਾਇਸ਼ ਮੋੜੀ ਗੇਟ ਹੈ, ਉੱਥੇ ਮੈਂ ਖਰੀਦਦਾ ਬੜਾ ਮਹਿੰਗਾ ਅੰਬ ਖਰੀਦਾਂ ਤੇ ਉਹ ਅਸੀਂ ਦਾਗੀ ਵੀ 200 ਰੁਪਏ ਕਿਲੋ ਲੈਂਦੇ ਆ ਤੇ ਤੁਹਾਨੂੰ ਦਾਗੀ 100 ਰੁਪਏ ਮਿਲ ਜਾਏਗਾ। ਚਲੋ ਠੀਕ ਹੈ ਜੀ, ਮਿਹਰਬਾਨੀ, ਤੁਸੀਂ ਸਾਨੂੰ ਅੰਬਾਂ ਦੇ ਬਾਰੇ ਕਾਫੀ ਕੁਝ ਦੱਸਿਆ। ਬਾਕੀ ਦੁਆ ਹੈ ਕਿ ਤੁਹਾਡਾ ਟਾਈਮ ਸਿਰ ਵਿਕ ਜਾਏਗਾ ਕੰਮ। ਠੀਕ ਹੈ। ਬਣਾਈ ਜਾ ਰਹੇ ਨੇ ਬਸ, ਹੋਰ ਕੋਈ ਚੱਕਰ ਨਹੀਂ ਹੈ। ਤੇ ਸੜਕਾਂ ਤੇ ਰਿਕਸ਼ੇ ਤੁਸੀਂ ਚਲਾਉਂਦੇ? ਸੜਕਾਂ ਦੇ ਰਿਕਸ਼ੇ ਕੀ, ਸੜਕਾਂ ਨੇ ਸਾਨੂੰ ਕੀ ਦੇਣਾ? ਗੱਲ ਹੈਗੀ ਮਜ਼ਦੂਰ ਮਿਹਨਤ ਕਰੇਗਾ ਤਾਂ ਕੁਝ ਬਣੇਗਾ। ਪੈਟਰੋਲ ਡੇਲੀ ਕਦੀ ਰੁਪਈਆ ਉੱਤੇ, ਕਦੀ 5 ਰੁਪਏ ਉੱਤੇ, ਕਦੀ 6 ਰੁਪਏ ਉੱਤੇ। ਇਹ ਤੇ ਕੋਈ ਤਰੀਕਾ ਕਾਰ ਨਹੀਂ ਹੈਗਾ। 2000 ਰੁਪਏ ਦਾ ਚਲਾਨ ਹੈ, ਅਗਰ ਲੋਡ ਲੱਦ ਲਈਏ। ਲੋਡ ਨਹੀਂ ਸਾਨੂੰ ਲੱਦਣ ਦਿੰਦੇ। ਨਹੀਂ, ਕੋਈ ਲੋਡ ਦੱਸਦੇ ਨੇ ਕਿ ਤੁਸੀਂ ਇੰਨਾ ਲੱਦ ਸਕਦੇ? ਨਹੀਂ, ਕਹਿੰਦੇ ਲੋਡ ਬਿਲਕੁਲ ਹੀ ਨਹੀਂ ਲੋਡ ਕਰਨਾ ਹੈਗਾ ਰਿਕਸ਼ੇ 'ਚ, ਸਵਾਰੀ ਲੋਡ ਕਰੋ ਬਸ। ਅੱਛਾ, ਤੇ ਉਹ ਕਹਿੰਦੇ ਤੇ ਇਲਜ਼ਾਮ ਤਾਂ ਲੋਡਰ ਰਿਕਸ਼ੇ ਵਾਲਿਆਂ ਨੂੰ ਵੀ ਸੁਣਿਆ ਰੋਕ ਲੈਂਦੇ ਨੇ ਚਲਾਨ? ਹਾਂਜੀ, ਉਹਨਾਂ ਦਾ ਵੀ ਕਰ ਦਿੰਦੇ ਨੇ। ਉਹਨਾਂ ਦਾ ਵੀ 2000 ਦਾ ਹੀ ਹੈ, ਸਾਡਾ ਵੀ 2000 ਦਾ ਹੀ ਹੈ। ਉਹਨਾਂ ਨੂੰ ਵੀ ਕੋਈ ਲਿਮਟ ਨਹੀਂ ਦੱਸੀ ਨੇ ਵੀ ਇੰਨਾ ਤੁਸੀਂ ਲਾ ਦਿਓ? ਨਹੀਂ, ਕੋਈ ਚੱਕਰ ਨਹੀਂ। ਚਲਾਨ ਕਰਨਾ ਹੀ ਕਰਨਾ? ਥੋੜਾ ਜਿਹਾ ਵੀ ਸਮਾਨ ਲੋਡ ਹੈ ਤੇ ਚਲਾਨ ਹੋ ਜਾਣਾ। ਅੱਛਾ, ਚਲਾਨ ਕਰਨਾ ਹੀ ਕਰਨਾ? ਚਲਾਨ ਕਰਨਾ ਹੀ ਕਰਨਾ। ਥੱਲੇ ਵੀ ਹੈ ਤਾਂ ਵੀ ਚਲਾਨ ਹੋ ਜਾਣਾ। ਸੀਟਾਂ ਦੇ ਥੱਲੇ ਆ ਫਿਰ ਵੀ ਚਲਾਨ ਹੈ। ਅੱਛਾ, ਤੁਸੀਂ ਸਮਾਨ ਲੋਡ ਕੀਤਾ, ਸਵਾਰੀਆਂ ਦਾ ਚਲਾਨ ਨਹੀਂ ਕਰਨਗੇ। ਤੁਹਾਡੇ ਕਿੰਨੇ ਚਲਾਨ ਹੋਏ ਨੇ ਹੁਣ ਤੱਕ? ਸਾਡੇ ਤਾਂ ਬੇਸ਼ੁਮਾਰ ਹੋਏ ਪਏ। 2-2000 ਦੇ ਚਲਾਨ? 2-2000 ਰੁਪਏ ਦੇ ਚਲਾਨ ਪਹਿਲੇ 200 ਦਾ ਸੀ, ਉਹ ਸਾਡੀ ਸਮਝ ਜਾਂਦਾ ਹੈ। ਇਹ ਹੁਣ 2000 ਤੋਂ 1000 ਦਾ ਕੀਤਾ, ਉਹ ਵੀ ਨਹੀਂ ਸਮਝ ਜਾਂਦਾ। ਹੁਣ ਇੱਕ ਮਜ਼ਦੂਰ ਆਦਮੀ, ਉਹਨੇ 1000 ਕਮਾਣਾ ਤੇ 1000 ਦਾ ਚਲਾਨ ਕਰ ਲਿਆ ਤੇ ਘਰ ਕੀ ਲੈ ਕੇ ਜਾਏਗਾ? 20 ਰੁਪਏ ਦੀ ਸਵਾਰੀ ਬਾਣੀ ਹੈ, ਉਹਦੇ ਚ ਹੁਣ 1000-2000 ਦਾ ਚਲਾਨ ਅਸੀਂ ਘਰ ਕੀ ਲਿਜਾਵਾਂਗੇ?
ਅੱਛਾ ਠੀਕ ਹੈ, ਉਹ ਗੱਲ ਤੁਸੀਂ ਮੰਡੀ ਫਿਰ ਰਹੇ ਹੋ ਜੀ ਤੇ ਤੁਸੀਂ ਆਦਾ ਮਿਹਨਤ ਮਜ਼ਦੂਰੀ ਵੀ ਕਰਦੇ ਹੋ, ਸਬਜ਼ੀ ਦੇ ਜੋ ਰੇਟ ਨੇ ਕੀ ਸੂਰਤ ਹਾਲ ਹੈ, ਠੀਕ ਨੇ, ਮੁਨਾਸਬ ਨੇ ਜਾਂ ਵਧਿਆ? ਨਹੀਂ ਇਹ ਵੀ ਬਹੁਤ ਜ਼ਿਆਦਾ ਨੇ, ਕਹਿੰਦੇ ਟਮਾਟਰ ਦਾ ਰੇਟ ਵੀ ਬਹੁਤ ਚੜਿਆ ਹੈ, ਪਿਆਜ਼ ਦਾ ਰੇਟ ਵੀ ਬਹੁਤ ਜ਼ਿਆਦਾ ਹੈ, ਸਾਫਦਾਰੇ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੀ ਹੋਣੀਆਂ ਨੇ, ਪਿੱਛੋਂ ਮਹਿੰਗੀਆਂ ਆ ਰਹੀਆਂ ਜੀ, ਅੱਗੇ ਵੀ ਇੰਨੀ ਮਹਿੰਗੀ ਕੀ, ਜਦੋਂ ਹਰ ਚੀਜ਼ ਗੱਲ ਆਉਂਦੀ ਤੇਲ ਡੀਜ਼ਲ ਤੇ। ਅੱਛਾ ਸਬਜ਼ੀ ਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ ਡੇਲੀ ਦੇ? ਡੇਲੀ ਦਾ ਭਾਣ ਲੱਗ ਜਾਂਦਾ ਭਾਈ, ਮਾੜੇ ਤੋਂ ਮਾੜੇ ਵੀ ਘਰ 'ਚ ਰੋਟੀ ਪਕਾਈਏ ਨਾ, ਸਾਲਣ ਪਕਾਈਏ ਤੇ 500 600 700 ਪੱਕਾ ਹੈਗਾ। ਉਹ ਤਾਂ ਘਿਓ ਵਗੈਰਾ ਪਾ ਕੇ ਵੱਧ ਜਾਂਦਾ ਕੰਮ। ਫੇਰ ਸਬਜ਼ੀ ਕਿੰਨੇ ਦੀ ਆ ਜਾਂਦੀ? ਸਬਜ਼ੀ ਭਾਈ 400-500 ਥੱਲੇ ਨਹੀਂ ਆਉਂਦੀ। ਕੀ ਰੇਟ ਲਾਇਆ ਜੀ? 300 ਦਾ 5 ਕਿਲੋ। ਅੱਛਾ ਇਹ ਬੜੇ ਛੋਟੇ ਛੋਟੇ ਨੇ, ਇਹਨੂੰ ਬੱਗੂ ਗੋਸ਼ਾ ਕਹਿੰਦੇ ਨੇ, ਕੀ ਕਹਿੰਦੇ ਨੇ, ਨਾਸ਼ਪਤੀ? ਹਾਂ ਬੱਗੂ ਉਹ ਫਰਕ ਹੈ ਨਾਸ਼ਪਤੀ ਤੇ ਬੱਗੂ ਗੋਸ਼ੇ ਚ, ਇੱਕ ਹੀ ਹੈ? ਨਹੀਂ ਫਰਕ ਹੈ। ਅੱਛਾ ਇਹ ਕੁਝ ਬੰਦੇ ਕਹਿੰਦੇ ਨੇ ਕਿ ਫਰਕ ਹੁੰਦਾ ਹੈ, ਬੱਗੂ ਗੋਸ਼ਾ ਕੋਈ ਹੋਰ ਸ਼ੈ ਹੈ, ਨਾਸ਼ਪਤੀ ਕੋਈ ਹੋਰ ਸ਼ੈ ਹੈ, ਹਾਂਜੀ ਬਿਲਕੁਲ ਫਰਕ ਹੁੰਦਾ। ਕੀ ਫਰਕ ਹੈ? ਉਹ ਨਾਸ਼ਪਤੀ ਜੇ ਸਖਤ ਹੁੰਦੀ ਹੈ, ਅੱਛਾ। ਗੱਬੂ ਗੋਸ਼ਾ ਜਿਹੜਾ ਨਾ ਉਹ ਨਰਮ ਹੁੰਦਾ ਹੈ। ਠੀਕ ਹੈ, ਤੇ ਇਹ ਕੀ ਸ਼ੈ ਹੁਣ? ਇਹ ਗੱਬੂ ਗੋਸ਼ਾ ਜੇ, ਠੀਕ ਹੈ, ਇਹ ਨਾਸ਼ਪਤੀ। ਵਾਹ ਜੀ ਭੈਣ ਭਰਾ ਹੀ ਨੇ। ਇਹ ਕੀ ਰੇਟ ਵੇਚ ਰਹੇ ਹੋ? ਇਹ 300 ਰੁਪਏ ਧੜੀ ਪਾਉਂਦੇ 300 ਰੁਪਏ 60 ਰੁਪਏ ਕਿਲੋ। 60 ਰੁਪਏ ਕਿਲੋ, ਠੀਕ ਹੋ ਗਿਆ। ਤੇ ਸੁਣਾਓ ਗੁਜ਼ਾਰਾ ਹੋ ਰਿਹਾ ਅੱਜ ਕੱਲ੍ਹ ਸਹੀ? ਹਾਂਜੀ ਸ਼ੁਕਰ ਅਲਹਮਦੁਲਿਲਾ। ਅੱਛਾ ਕੋਈ ਦਿਹਾੜੀ ਠੀਕ ਬਣ ਜਾਂਦੀ? ਹਾਂ ਸ਼ੁਕਰ ਹੈ ਅੱਲਾ ਦਾ, ਬੱਚਿਆਂ ਦਾ ਰਿਜ਼ਕ ਲੈ ਜਾਈਦਾ। ਠੀਕ ਹੈ। ਹਾਂਜੀ ਔਰ ਕਿੰਨੀ ਦੇਰ ਬੈਠਦੇ ਹੋ ਮੰਡੀ 'ਚ? ਤੇ ਸਵੇਰ 3 ਵਜੇ ਆਈਦਾ ਤੇ ਸ਼ਾਮੀ 5 ਵਜੇ। ਸਵੇਰ 3 ਵਜੇ? ਹਾਂਜੀ ਸਰ ਜੀ। ਅੱਛਾ ਸ਼ਾਮੀ 5-6 ਵਜੇ ਚਲੇ ਜਾਈਦਾ। ਔਰ ਇੱਥੇ ਬੈਠਣ ਦੇ ਰਹੇ ਨੇ ਅੱਜ ਕੱਲ੍ਹ? ਕੋਈ ਰੋਕਦੇ ਤਾਂ ਨਹੀਂ ਆ ਕੇ ਕਮੇਟੀ ਵਾਲੇ ਜਾਂ ਕੋਈ ਇੰਤਜ਼ਾਮੀਆ? ਧਿਆਨ ਹੈ ਉਹ ਫਿਰ ਚੁੱਕ ਲਈਦਾ, ਪਿੱਛੇ ਕਰ ਲਈਦਾ। ਜਦੋਂ ਆ ਜਾਂਦੇ ਨੇ ਫਿਰ ਚੁੱਕ ਕੇ ਪਿੱਛੇ ਕਰ। ਕਿਸੇ ਹੱਦ ਤੱਕ ਇਜਾਜ਼ਤ ਹੈ ਨਾ ਕੰਮ ਹਾਂਜੀ ਦੀ? ਹਾਂਜੀ ਭਾਈ ਜਾਨ ਤੁਸੀਂ ਵੀ ਇੱਥੇ ਹੁੰਦੇ ਹੋ? ਨਹੀਂ ਜੀ ਮੈਂ ਉਧਰ ਪਰਲੇ ਪਾਸੇ ਨਾ ਗਰਮੇ ਵਾਲੀ ਸਾਈਡ ਤੇ। ਕੀ ਕਰਦੇ ਹੋ? ਆ ਗਰਮੇ ਦਾ ਕੰਮ ਗੱਡੀ ਕਰੀਦਾ। ਆਪਣੀ ਤੁਹਾਡੀ? ਹਾਂਜੀ ਗਰਮਾ? ਹਾਂਜੀ ਗਰਮਾ ਕੀ ਗਰਮੇ ਰੇਟ ਚੱਲ ਰਿਹਾ ਹੈ? ਗਰਮਾ ਮੁਖਤਲਿਫ ਨੇ, ਦਾਣੇ ਦਾ ਹਿਸਾਬ ਹੈ, ਕੋਈ 700 ਦਾ, 800 ਦਾ, 1000 ਦਾ, 1100 ਦਾ, 1200 ਦਾ ਵਿਕਦਾ, ਸਾਈਜ਼ ਦੇ ਹਿਸਾਬ ਤੇ ਹੁੰਦਾ। ਠੀਕ ਆ ਰਿਹਾ ਮੌਸਮ ਹੈ ਹੀ ਗਰਮੇ ਦਾ ਵੈਸੇ? ਹਾਂਜੀ ਹਾਂਜੀ ਇਹੀ ਮੌਸਮ ਹੈ, ਤਕਰੀਬਨ 2 ਮਹੀਨੇ ਹੋਰ ਚੱਲੇਗਾ ਸੀਜ਼ਨ, ਉਸ ਤੋਂ ਬਾਅਦ ਜਿਹੜਾ ਨਾ। ਅੱਛਾ ਉਸ ਤੋਂ ਬਾਅਦ ਸਟੋਰ ਵੀ ਹੋ ਜਾਂਦਾ ਗਰਮਾ? ਨਹੀਂ ਗਰਮਾ ਨਹੀਂ ਸਟੋਰ ਹੁੰਦਾ ਇਹ ਵੀ, ਬਸ ਸੀਜ਼ਨ ਹੀ ਆਪਣਾ ਸੀਜ਼ਨ ਦੇ ਕਢਾਏਗਾ। ਹਿਸਾਬ ਤੇ ਸਿਰਫ ਤਰਬੂਜ਼ ਦੇ ਜਿਹੜੇ ਚੀਜ਼ਾਂ ਨੇ ਨਾ ਇਹ ਨਹੀਂ ਪੈਕਿੰਗ ਹੁੰਦੀਆਂ ਇਹ ਸਟੋਰ। ਕਿਹੜੇ ਇਲਾਕੇ ਤੋਂ ਲੈ ਕੇ ਆਉਂਦੇ ਹੋ? ਇਹ ਉਧਰੋਂ ਆਉਂਦੇ ਨੇ ਚਮਨ ਵਾਲੀ ਸਾਈਡ ਤੋਂ, ਕੋਟਾ ਚਮਨ ਤੋਂ। ਅੱਛਾ ਹਾਂਜੀ ਉਹ ਪਰਲਾ ਬਾਰਡਰ ਤਾਂ ਬੰਦ ਹੋਇਆ ਹੈ। परला बॉर्डर बंद है ਤੁਹਾਡੇ फिलहाल ਕੰਮ ਤੋਂ जरा फर्क आया बॉर्डर हाँ बंद नहीं अगूबे है तो सही है, लेकिन इन्ना नहीं है ज्यादा तौर जरा ना तकरीबन हुन गड्डियां आ रही ने गुलिस्तान चमन दियां, हुन शुरू हो गया गुलिस्तान चमन दा माल। ਠੀਕ ਹੈ। हाँ जी परसों आई सी गड्डी साडी, कोई कल बेची है कोई अज बेची है। ਅੱਛਾ ਚਮਨ ਤੋਂ ਹੋਰ ਕੀ ਆਉਂਦਾ ਹੈ ਸਾਈਡ ਤੇ? फिलहाल साडे कोले ते गर्मी आंदा है, दूसरे जरे ने चमन तो अंगूर आंदे ने, ਠੀਕ ਹੈ। अपना सेब आंदे ने, मुख्तलिफ यानी कि कोई पता नहीं। ਇਹ ਬਲੋਚਿਸਤਾਨ ਦਾ ਅੰਗੂਰ ਹੈ? बलोचिस्तान का भी है, इधर पिशोर का भी है, लेकिन लोगों ने अपने कासर किए ने ना, उन्होंने ਵੱਡੇ ਵੱਡੇ बाग लाए होंगे ने, ਇਹ ਤਾਂ ਲੋਕਾਂ ਨੇ ਦਿਹਾਤਾਂ ਦੇ ਵਿੱਚ ਥੋੜੇ ਥੋੜੇ ਲਾਏ ਹੁੰਦੇ ਨੇ, ਜਿਹੜੇ ਤੋੜ ਕੇ ਤੇ ਪੈਕਿੰਗ ਕਰਕੇ ਲੈ ਕੇ ਆਉਂਦੇ ਨੇ। ਜੋ ਪਹਿਲੇ ਰੇਟ ਸੀ ਉਹ ਹੁਣ ਰੇਟ ਨਹੀਂ, ਹੁਣ ਰੇਟ ਜ਼ਿਆਦਾ ਹੋ ਗਿਆ, ਮਾਲ ਕੰਮ ਹੋ ਰਿਹਾ ਨਾ, ਮਾਲ ਨਹੀਂ ਆ ਰਿਹਾ ਵੀ ਬਾਹਰੋਂ ਬਾਰਡਰ ਬੰਦ ਹੋਣ ਦੀ ਵਜ੍ਹਾ ਤੋਂ ਕਰਕੇ। ਇੱਥੇ ਨਹੀਂ ਦੇਣਗੇ ਰਿਜ਼ਕ ਕਿਸੇ ਨੂੰ, ਗਰੀਬ ਦੇ ਉੱਤੇ ਤੇ ਐਸਾ ਪ੍ਰੈਸ਼ਰ ਪਾਇਆ, 32 ਤੋਂ ਲੈ ਕੇ 50 ਰੁਪਏ ਦੀ ਬੱਤੀ ਸਾੜੀ ਦੀ ਹੈ ਤੇ 100 ਰੁਪਏ ਸਾਨੂੰ ਯੂਨਿਟ ਦਾ ਪੈਂਦਾ ਠੋਕਦਾ, ਕਿਉਂ ਅਸੀਂ ਉਹਨਾਂ ਦੇ ਬਲੈਕ ਕਰ ਰਹੇ ਹਾਂ ਜਾਂ ਉਹਨਾਂ ਤੋਂ ਖੋ ਕੇ ਖਾਣੇ ਪਏ ਹਾਂ? ਇੰਨੀ ਕਿਉਂ ਸਖਤੀ ਲਾਈ ਨੇ? ਉਹਨਾਂ ਨੂੰ ਕੋਈ ਹਿਆ ਆਉਣਾ ਚਾਹੀਦਾ ਕਿ ਅਸਾਂ ਇੰਗਲੈਂਡ ਭਰਿਆ ਜਾਂ ਇੰਡੀਆ ਭਰਿਆ, ਸਾਨੂੰ ਕੀ ਮੁਫਾਦ ਹੋਣਾ? ਇੱਥੇ ਹੁਣ ਤਾਂ ਬਹਿ ਜਾਓਗੇ, ਉਹ ਦੇ ਦਿਓ ਸਾਡੇ ਫਲਾਣਾ ਦਾ ਤੇਲ ਮੁੱਕਾ ਜੀ, ਉਹ ਪਾ ਦਿਓ ਜੀ, ਫਲਾਣਾ ਦੇ ਤੇਲ ਮੁੱਕਾ ਪਾ ਦਿਓ। ਜੇ ਗਰੀਬ ਤੇਲ ਲੈਣ ਜਾਏਗਾ ਤਾਂ ਆ ਕੇ ਇੰਨੇ ਦਾ ਲੀਟਰ ਹੈਗਾ ਜੇ ਪਵਾ ਲਓ, ਨਹੀਂ ਤਾਂ ਭੁੱਖੇ ਮਰੋ ਘਰ ਜਾ ਕੇ। ਉਹ ਆ ਜਾਣਗੇ ਕਾਪੀਆਂ ਫੜੀਆਂ ਹੱਥ 'ਚ ਬੱਤੀ ਵਾਲੇ, ਆਖਰੀ ਮਹੀਨਾ ਜੀ ਇਹ ਮਹੀਨੇ ਦੇ ਬਿੱਲ ਤੁਸੀਂ ਨਾ ਤਾਰੋਗੇ ਤੁਹਾਡੇ ਕਨੈਕਸ਼ਨ ਕੱਟਿਆ ਜਾਏਗਾ। ਹੱਕ ਕੇ ਲੋਕੀ ਡਰ ਕੇ ਰੋ ਕੇ ਇਹਨਾਂ ਦੀ ਜਾਨ ਨੂੰ ਸੋਲਰ ਲਵਾਉਣੇ ਸ਼ੁਰੂ ਕਰ ਦਿੱਤੇ। ਤਾਂ ਗਰੀਬ ਆਦਮੀ ਨਹੀਂ ਲਵਾ ਸਕਦਾ ਤਾਂ ਉਹਨੇ ਹਨੇਰੇ 'ਚ ਪਾਣਾ। ਕੋਈ ਸ਼ਰਮ ਕਰਨ, ਕੋਈ ਹਿਆ ਕਰਨ, ਆਪਣੇ ਆਪ ਹੀ ਨਾ ਮਰਨ, ਰਿੜ ਕੇ ਮਰਨਾ। ਇਸ ਤਰ੍ਹਾਂ ਨਹੀਂ ਮਰ ਜਾਣਾ, ਆਸਾਨੀ ਨਾਲ ਮੌਤ ਆ ਜਾਣੀ ਹੈ। ਜਿਸ ਤਰ੍ਹਾਂ ਕਿਸੇ ਨੂੰ ਸਤਾਣਾ ਉਹਨੂੰ ਉਸ ਤਰ੍ਹਾਂ ਹੀ ਮੌਤ ਆਣੀ। ਤੁਸੀਂ ਕੀ ਕਰਦੇ ਹੋ? ਅਸੀਂ ਪੰਡ ਬਣਾ ਕਰਨੇ, ਮਜ਼ਦੂਰੀ ਕਰਨੇ, ਪੇਟੀਆਂ ਚੁੱਕਣੇ। ਸਾਨੂੰ 2000 ਅਸੀਂ ਕਮਾਉਂਦੇ ਆ ਨਾ ਤੇ 4000 ਦਾ ਸਾਡਾ ਖਰਚਾ ਹੁੰਦਾ ਪਿਆ। ਤੇ ਕਿਹਨੂੰ ਜਾ ਕੇ ਰੋਈਏ ਤੇ ਕਿਤੇ ਵੈਨ ਕਰੀਏ? ਉਹ ਇਹ ਸੁਣਨ ਵਾਲੇ ਨੇ, ਇਹਨਾਂ ਨੇ ਜਹਾਜ਼ ਖਰੀਦ ਲਿਆ ਤਾਂ ਆਪਣੇ ਬਹਿ ਕੇ ਤੰਦਰਾ ਹੀ ਵੜ ਗਿਆ। ਗੁਜ਼ਾਰਾ ਕਿਆ ਸੱਚ ਕਿਵੇਂ ਚੱਲ ਰਿਹਾ? ਗੁਜ਼ਾਰਾ ਚੱਲਦਾ ਰੋਤ ਹੋ ਕੇ, ਬੱਚਿਆਂ ਨੂੰ ਥੋੜਾ ਬਹੁਤ ਖਵਾਲੀ ਤੇ ਬਾਕੀ ਸਬਰ ਕਰੋ ਜੀ, ਇਹਨਾਂ ਜਾਨ ਨੂੰ ਰੋਵੋ ਬਹਿ ਕੇ। ਅਸੀਂ ਬਜ਼ੁਰਗ ਆਦਮੀ ਆ, ਉਹਨਾਂ ਨੂੰ ਯਾਦ ਨਹੀਂ ਆਉਂਦਾ ਵੀ ਬਜ਼ੁਰਗ ਆਦਮੀ ਹੋਏ ਪਏ ਨੇ, ਉਹਨਾਂ ਨੂੰ ਨਹੀਂ ਯਾਦ ਆਉਂਦਾ। ਉਹਨਾਂ ਨੂੰ ਪਤਾ ਕਿ ਸਾਨੂੰ ਸੋਨੇ ਦੀ ਥਾਲੀ 'ਚ ਖਾਣਾ ਮਿਲਦਾ, ਸੋਨੇ ਦੇ ਚਮਚ ਮਿਲਦੇ ਨੇ, ਅਸੀਂ ਫਿਰ ਉਹੀ ਇਹਨਾਂ ਨੂੰ ਸੁੱਕੀ ਰੋਟੀ ਛਾਬੀ ਨਹੀਂ ਖਾਂਦੇ। 4 ਵਜੇ ਦੇ ਆਏ, ਹੁਣ ਅਸੀਂ 2000 ਘਰ ਲੈ ਕੇ ਜਾ ਰਹੇ ਤੇ ਕੀ ਸਾਡੀ ਖੂਬੀ?
ਇਹਨਾਂ 4 ਵਜੇ ਜੇ ਘੰਟਾ ਲਾਣਾ ਤੇ ਇਹਨਾਂ ਨੇ 1 ਘੰਟੇ 20 ਕਰੋੜ ਇਕੱਠਾ ਕਰਕੇ ਦੇਖਣਾ ਹੋ ਗਿਆ ਜੀ। ਗਰੀਬ ਜੀ ਜੇਬ ਚੋਂ ਹੀ ਕੱਢ ਲੈਣਾ। ਆਥੇ ਹੋਰ ਕੀ ਉਹ ਤਾਂ ਕਹਿੰਦੀ ਹੈ ਕਿ ਵੀ ਗਰੀਬਾਂ ਕੋਲ ਬੜਾ ਪੈਸਾ, ਮੇਰੇ ਕੋਲ ਕੁਛ ਨਹੀਂ ਹੈਗਾ। ਗਰੀਬ ਦੀ ਜੇਬ ਵਿੱਚ ਆਇਆ ਬੜਾ ਰੁਪਈਆ, ਸਾਡੀ ਜੇਬ ਵਿੱਚ ਕੁਛ ਨਹੀਂ ਹੈ। ਅੱਲਾਹ ਤਾਲਾ ਨੂੰ ਪਾਣਾ ਵੀ ਨਹੀਂ, ਇਸੇ ਤਰ੍ਹਾਂ ਹੀ ਮਾਰ ਕੀ ਕਰ ਲੈਣਗੇ ਦੁਨੀਆ ਰਵਾ ਤੋਂ ਆ ਕੇ ਕੀ ਕਰਨਗੇ। ਇੱਥੇ ਹੁਣੇ ਇਕੱਠੇ ਕਰ ਲਓ ਤਾਂ 20 ਆਉਣਗੇ ਪੁਲਿਸ ਵਾਲੇ ਦੂਜੇ, ਇਹਨਾਂ ਨੂੰ ਸਿਰਫ ਪੈਰਾ ਫੋਰਸ ਬਣਾਈ ਉਹ ਸੰਭਾਲਦੀ ਵੀ ਹੈ, ਇਹਨਾਂ ਨੂੰ ਉਹ ਦੂਜੀ ਪੁਲਿਸ ਸੰਭਾਲਦੀ ਵੀ ਹੈ। ਇਹ ਨਾ ਹੁਣ ਤੇ ਕਰਨੇ ਕੰਮ ਨਹੀਂ ਹੈਗੇ, ਇਹ ਜੁੱਤੀਆਂ ਚੁੱਕ ਕੇ ਨਸਣ ਬਾਹਰ ਨੂੰ ਪਾਕਿਸਤਾਨ 'ਚ। ਭਾਈਜਾਨ ਤੁਸੀਂ ਕੀ ਲਗਾਉਂਦੇ ਕੀ ਹੋ ਮੰਡੀ 'ਚ ਪਹਿਲੇ ਖਜੂਰ ਤਾਂ ਦਾ ਕੰਮ ਸਾਡਾ ਠੀਕ ਹੈ, ਠੀਕ ਚੱਲ ਰਿਹਾ ਕੰਮ ਖਜੂਰ ਦਾ? ਸ਼ੁਕਰ ਹੈ ਅੱਲਾ ਦਾ ਠੀਕ ਵੈਸੇ ਤਾਂ ਅੱਜਕੱਲ ਮੌਸਮ ਗਰਮ ਹੈ, ਖਜੂਰ ਹੈ ਜ਼ਿਆਦਾ ਲੇਕਿਨ ਪਿਛਲੇ ਸਾਲ ਦੀ ਨਿਸਬਤ ਰੇਟ ਜਿਹੜੇ ਨੇ ਨਾ ਖਜੂਰ ਦੇ ਘੱਟ ਨੇ। ਡੀਜ਼ਲ ਤੇਲ ਪੈਟਰੋਲ ਮਹਿੰਗਾ ਹੋਣ ਨਾਲ ਲੋਕਾਂ ਨੂੰ ਪਿੱਛੇ ਜਿਹੜੇ ਜ਼ਿਮੀਂਦਾਰ ਆ ਰਹੇ ਨੇ ਰੋ ਰਹੇ, ਉਹਦੀ ਵਜੂਹਾਤ ਹੈ ਕਿ ਅੱਗੇ ਰੇਟ ਘੱਟ ਨੇ। ਠੀਕ ਹੈ। ਪਿਛਲੇ ਸਾਲ ਦੀ ਨਿਸਬਤ ਇਸ ਸਾਲ ਰੇਟ ਕਮ ਜਾ ਰਿਹਾ ਹੈ। ਅੱਛਾ, ਇਹਨਾਂ ਦਿਨਾਂ 'ਚ ਤਾਂ ਖਪਤ ਵੀ ਘੱਟ ਹੁੰਦੀ ਹੋਣੀ ਹੈ, ਖਪਤ ਮੰਗ ਵੀ ਲੇਕਿਨ ਘੱਟ ਹੁੰਦੀ ਹੈ, ਫਸਲ ਅੱਜ ਗਰਮ ਕੱਲ੍ਹ ਹੈ। ਆਉਂਦੀ ਹੈ। ਇਹ ਹੁਣ ਅਗਸਤ ਦਾ ਮਹੀਨਾ ਚੜ ਗਿਆ, ਹੁਣ ਨਵੀਂ ਖਜੂਰ ਦੀ ਫਸਲ ਸਟਾਰਟ ਹੈ। ਸਿੰਧ ਦੀ ਸ਼ੁਰੂ ਹੋ ਗਈ, ਇਹਦੇ ਬਾਅਦ ਬਲੋਚਿਸਤਾਨ, ਇਹਦੇ ਬਾਅਦ ਈਰਾਨ। ਹੁਣ ਫਸਲਾਂ ਦੀ ਕਟਾਈ ਸ਼ੁਰੂ। ਠੀਕ ਹੈ। ਅੱਲਾ ਕਰੇ ਬਾਰਿਸ਼ਾਂ ਤੋਂ ਜਾਏ ਬਚ, ਤੇ ਫਿਰ ਬੱਲੇ ਬੱਲੇ। ਬਾਰਿਸ਼ਾਂ ਦਾ ਨੁਕਸਾਨ ਹੁੰਦਾ ਖਜੂਰਾਂ ਨੂੰ? ਖਜੂਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। ਬਲੋਚਿਸਤਾਨ ਦੀ ਜਿਹੜੀ ਖਜੂਰ ਹੈ ਦਰਖਤ ਦੇ ਉੱਤੇ ਹੀ ਖੁਸ਼ਕ ਹੁੰਦੀ, ਠੀਕ ਹੈ। ਜਿਹੜੀ ਸਿੰਧ ਦੀ ਹੈ ਇਹਨੂੰ ਕਟਾਈ ਕਰਕੇ ਥੱਲੇ ਧੁੱਪ ਤੇ ਪਾ ਕੇ ਸੁਕਾਇਆ ਜਾਂਦਾ। ਤੇ ਜਦੋਂ ਸੁੱਕ ਰਹੀ ਹੋਵੇ ਇਹਨੂੰ 8 ਕੁ ਦਿਨ ਸੁਕਾਉਣਾ ਪੈਂਦਾ। 8 ਦਿਨਾਂ ਦੇ ਵਿੱਚ ਅਗਰ ਬਾਰਿਸ਼ ਹੋ ਗਈ ਤਾਂ ਸਾਰਾ ਮਾਲ ਮਿੱਟੀ ਹੋ ਜਾਂਦਾ। ਠੀਕ ਹੈ। ਇਹ ਚੀਜ਼ ਅੱਛਾ, ਇਹ ਹੁਣ ਫਿਲਹਾਲ ਤਾਂ ਰੇਟ ਤਾਂ ਅੱਜਕੱਲ ਤਾਂ ਮੁਨਾਸਬ ਹੀ ਹੋਣਗੇ। ਅੱਜ ਕੱਲ ਬਹੁਤ ਮੁਨਾਸਬ ਰੇਟ ਜਾ ਰਿਹਾ ਇਹਦਾ। ਇਹ 10-12 ਹਜ਼ਾਰ ਤੋਂ ਉੱਤੇ ਜਾ ਹੀ ਨਹੀਂ ਰਹੀ। ਪਿਛਲੇ ਸਾਲ ਤੇ ਇਹਦਾ ਰੇਟ ਹੈਗਾ ਸੀ 20,000, 25,000, 16,000, 18,000। ਇਸ ਵਾਰੀ ਇੰਨਾ ਰੇਟ ਨਹੀਂ, ਔਰ ਉਮੀਦ ਹੈਗੀ ਹੈ ਕਿ ਜਿਵੇਂ ਜਿਵੇਂ ਅਗਰ ਬਾਰਿਸ਼ਾਂ ਤੋਂ ਬਚ ਗਈ ਤੇ ਅੱਗੇ ਅੱਗੇ ਜਿਹੜੇ ਦਿਨ ਨੇ ਹੋਰ ਰੇਟ ਥੱਲੇ ਆ ਜਾਣ। ਠੀਕ ਹੈ। ਕਿਉਂਕਿ ਫਸਲ ਜਿਹੜੀ ਹੈ ਭਰਪੂਰ ਨਹੀਂ, ਤੇ ਤਰੀਕੇ ਹੁਣ ਨਾਲ। ਤਾਂ ਜਿਵੇਂ ਪੈਟਰੋਲ ਡੀਜ਼ਲ ਦੇ ਰੇਟ ਵਧੇ ਨੇ, ਹਾਂਜੀ, ਵੈਸੇ ਤਾਂ ਰੇਟ ਵਧਣਾ ਚਾਹੀਦਾ ਸੀ, ਲੇਕਿਨ ਰੇਟ ਘਟ ਗਿਆ ਤਾਂ ਮਤਲਬ ਨੁਕਸਾਨ ਹੋ ਰਿਹਾ। ਪਿਛਲੇ ਸਾਲ ਦਾ ਮਾਲ ਲੋਕਾਂ ਕੋਲ ਪਿਆ, ਇਨਵੈਸਟਰ ਨੂੰ ਬੜਾ ਨੁਕਸਾਨ ਹੋਇਆ ਹੈ। ਹਾਲੇ ਤੱਕ ਪਿਛਲੇ ਸਾਲ ਦੀ ਖਜੂਰ ਪਈ ਤੇ ਇਨਵੈਸਟਰ ਲੈਂਦਾ ਹੀ ਨਹੀਂ, ਤੇ ਵੇਚਣ ਵਾਲੇ ਨੇ ਵੇਚਣੀ, ਉਹ ਕੀ ਕਰੇ? ਠੀਕ ਹੈ। ਲੈਣ ਖਰੀਦਦਾਰ ਹੈ ਨਹੀਂ, ਫੜ ਕੇ ਬੰਦਿਆਂ ਨੂੰ ਫਟਿਆਂ ਦੇ ਭਾਅ ਕੇ ਤੇ ਜ਼ਬਰਦਸਤੀ ਮਾਲ ਪਾਉਣਾ ਪੈਂਦਾ, ਉਹ ਵੀ ਉਧਾਰ ਤੇ। ਮੁਸੀਬਤਾਂ ਐ ਨੇ। ਬਾਕੀ ਤੁਸੀਂ ਸੁਣਾਓ, ਮੰਡੀ ਤੁਹਾਡੀਆਂ ਤਮੀਰਾਤ ਹੋ ਰਹੀਆਂ ਨੇ, ਕੰਮ ਸ਼ਮ ਠੀਕ ਹੋ ਰਿਹਾ ਕਰ ਮੰਡੀ 'ਚ? ਰਹੇ ਨੇ ਕੰਮ ਤੇ ਠੀਕ ਹੋ ਰਿਹਾ ਹੈ। ਜਿਹੜੇ ਰੋਡ ਤੇ ਤੁਸੀਂ ਖਲੋਤੇ ਹੋ, ਇਹ ਰੋਡ ਦੇ ਇੰਜ ਰੋਡ ਸੀ ਜਿਵੇਂ ਹੁਣੇ ਗੱਡੀ ਉਲਟੀ, ਹੁਣੇ ਗੱਡੀ ਉਲਟੀ। ਅੱਲਾ ਦਾ ਸ਼ੁਕਰ ਹੈ ਸਿੱਧਾ ਪਤਰਾ ਹੋ ਗੱਲ ਹੈ। ਕਿਉਂਕਿ ਦੇਖ ਰਹੇ ਅਕਸਰ ਜਗ੍ਹਾ ਜਿੱਥੇ ਹਾਲੀ ਬਣਿਆ ਨਹੀਂ ਕੰਮ, ਉੱਥੇ ਤਾਂ ਬਹੁਤ ਜ਼ਿਆਦਾ ਖਿੱਚਿਆ ਹੈ। ਇੱਥੇ ਬੜਾ ਹਾਲਾਤ ਖਰਾਬ ਸੀ ਜਿੱਥੇ ਖਲੋਤੇ ਆ। ਅੱਛਾ, ਹੁਣ ਅਸੀਂ ਦੇਖ ਰਹੇ ਹਾਂ ਕਿ ਰੇੜੀਆਂ ਵਗੈਰਾ ਲੱਗੀਆਂ ਹੋਈਆਂ ਨੇ, ਪਿਛਲੇ ਦਿਨਾਂ 'ਚ ਰੇੜੀਆਂ ਚੁੱਕ ਦਿੱਤੀਆਂ ਸਨ ਬਿਲਕੁਲ ਹੀ। ਜਿਸਲੇ ਕੋਈ ਮੈਡਮ ਜਾਂ ਕੋਈ ਉਤੋਂ ਵੱਡਾ ਅਫਸਰ ਆਂਦਾ ਹਾਂ ਹਾਂ। ਤੇ ਇਹ ਜਿਹੜੇ ਮਾਰਕੀਟ ਕਮੇਟੀ ਵਾਲੇ ਨੇ ਸਫਾਇਆ ਕਰਾ ਦਿੰਦੇ ਨੇ, ਉਹ ਅੱਗੇ ਪਿੱਛੇ ਫਿਰ ਗਰੀਬ ਗੁਰਬੇ ਬਹਿ ਬੂ ਸਾਰੀ ਗੱਲ ਉਹਨਾਂ ਨੇ ਵਿਚਾਰਿਆਂ ਨੇ ਆਪਣਾ ਕੰਮ ਕਰਨਾ ਹੀ ਹਾਲਾਂਕਿ ਇਹ ਤੰਗ ਨੇ ਵਿਚਾਰੇ, ਰੇੜੀ ਬਾਹਰ ਬਾਹਰ ਵੀ ਰੇੜੀ ਨਹੀਂ ਲਾ ਸਕਦੇ। ਇਹਨਾਂ ਦੇ ਉੱਤੇ ਕਾਰਪੋਰੇਸ਼ਨ, LDA, ਪੈਰਾ ਫੋਰਸ, ਪਤਾ ਨਹੀਂ ਕੀ ਛੱਡਦਾ। ਤੇ ਗਰੀਬ ਆਦਮੀ ਹੈ, ਉਹਦਾ ਤੇ ਘਰ ਦਾ ਚੁੱਲ੍ਹਾ ਹੀ ਪੁੱਜ ਗਿਆ, ਕੰਮ ਕਿੱਥੋਂ ਹੋਣੇ?